अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਇੱਕ ਸ਼ਤੁੰਗੜੀ ਜਿਹੀ ਨੇ ਪੂਰੀ ਪੀਟੀਆਈ ਨੂੰ ਅੱਗੇ ਲਾਇਆ ਹੋਇਆ। ਹਾਏ ਹਾਏ ਆ ਸ਼ਤੁੰਗੜੀ ਜਿਹੀ ਮਿਸਾਲ ਯੂਸਫ ਜਿਹੀ ਜਿਹੜੀ ਆ ਉਹ ਬਈ ਮੈਂ ਕਹਿੰਦਾ ਵਾ ਕਿ ਕਮਾਲ ਪਲੱਸ ਧਮਾਲ ਆ ਪਤਾ ਨਹੀਂ ਕੀ ਗਿੱਦੜ ਸਿੰਘੀ ਹੈ ਦੇਖੋ। ਹਰ ਪਾਰਟੀ ਦਾ ਬੰਦਾ ਹੈ ਇੱਕ ਤੰਗ ਆ ਚਾਹੇ ਉਹ ਬੜੇ ਤੋਂ ਬੜਾ ਅਹੁਦਾ ਹੋਵੇ ਸਲਮਾਨ ਅਕਰਮ ਰਾਜਾ ਜਾਂ ਉਸ ਤੋਂ ਇੱਧਰ ਉੱਧਰ ਹੋਣ। ਹਾਂ ਸਭ ਤੋਂ ਵੱਡਾ ਜਿਹੜਾ ਟੌਪ 'ਤੇ ਆ ਉਹ ਬੇਗੈਰਤ ਬੇਸ਼ਰਮ ਆਦਮੀ ਜਿਹੜਾ ਕੀ ਨਾ ਬਰਿਸਟਰ ਗੋਬਰ ਉਹ ਗੋਬਰ ਬੇਗੈਰਤ ਉਹ ਖੁਸ਼ ਹੈ ਇਸਕੋ ਉਹ ਗਰੁੱਪ ਇੱਕੋ ਹੀ ਆ ਗੋਬਰ ਹੋ ਗਿਆ ਆ ਸ਼ੁਦਨੀ ਜੀ ਹੋ ਗਈ ਸ਼ੁਦਨੀ ਜੀ ਨਿੱਕੀ ਜੀ ਹੈ ਨਿੱਕੀ ਜੀ ਮੋਟਰ ਨੇ ਪਤਾ ਨਹੀਂ ਕਿੱਡੀ ਕੁ ਵੱਡੀ ਲਵਾਈ ਆ ਯਕੀਨ ਕਰੋ ਅੱਲਾ ਮਾਫ ਕਰੇ ਅਤੇ ਨਾਲ ਇਹਦੇ ਆ ਸ਼ੇਰ ਅਫਜ਼ਲ ਮਰਵਤ ਆ ਇੱਕ ਪੂਰਾ ਇੱਕ ਜਰਨੈਲੀ ਗਰੁੱਪ ਪੂਰਾ ਜਿਹੜਾ ਨਾ ਪਾਰਟੀ ਦੇ ਵਿੱਚ ਉਹ ਭਰਿਆ ਹੋਇਆ ਅਤੇ ਇਹਦੇ ਕੋਲ ਤੰਗ ਨੇ ਹੋਇਆ ਕਿ ਜਨਾਬ ਅੱਜ ਇਹਨੇ ਉਹ ਬਕਵਾਸੀਆਤ ਔਰ ਮੁਗਲਜ਼ਾਤ ਔਰ ਅਜੀਬੋ ਗਰੀਬ ਕਿਸਮ ਦੀ ਜਿਹੜੀ ਹਰਕਤ ਆ ਉਹ ਕੀਤੀ ਇਹਨੇ ਅਲੀਮਾ ਆਪਾ ਦੇ ਖਿਲਾਫ। ਹਾਂਜੀ ਕਿ ਹੁਣ ਦੇਖੋ ਆ ਅਲੀਮਾ ਖਾਨ ਜਿਹੜੀ ਹੈ ਉਹਦੇ ਖਿਲਾਫ ਆ ਕਿਉਂ ਸਾਰੇ ਇਹ ਤੁਲ ਪਏ ਆ ਕਿਉਂਕਿ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਡਿਆਲਾ 'ਚ ਹੋਰ ਤਾਂ ਕੋਈ ਜਦੋਜਹਿਦ ਸਾਨੂੰ ਨਜ਼ਰ ਨਹੀਂ ਆ ਰਹੀ। ਸਾਨੂੰ ਨਹੀਂ ਨਜ਼ਰ ਆਇਆ ਕੋਈ ਐਵਰੀ ਵੀਕ ਜਿਹੜਾ ਨਾ ਮੰਡੇ ਵਾਲੇ ਦਿਨ ਟਿਊਜ਼ਡੇ ਵਾਲੇ ਦਿਨ ਜਿਹੜਾ ਉਹ ਉੱਥੇ ਮੇਰਾ ਮਤਲਬ ਕਿ ਪਹੁੰਚਦਾ ਹੈ ਭੈਣਾਂ ਤਾਂ ਪਹੁੰਚ ਜਾਂਦੀਆਂ ਉੱਥੇ ਔਰ ਅਲੀਮਾ ਖਾਨ ਜਿਹੜਾ ਨਾ ਉਹਦੇ ਤੋਂ ਇੰਨੀ ਜੈਲਸੀ ਇਹਨਾਂ ਨੂੰ ਸਮਝੋ ਬਾਹਰ ਆ ਕਿਉਂਕਿ ਉਹ ਇਹਨਾਂ ਦਾ ਬਿਆਨੀਆ ਉਡਾ ਕੇ ਰੱਖ ਦਿੰਦੀ ਹੈ। ਉਹ ਜਿਹੜਾ ਖਾਨ ਦਾ ਹਕੀਕੀ ਬਿਆਨੀਆ ਨਾ ਉਹਨੂੰ ਜ਼ਿੰਦਾ ਰੱਖੇ ਹੋਏ ਅਤੇ ਇਹਨਾਂ ਨੂੰ ਵਕਤ ਪੈ ਜਾਂਦਾ। ਆ ਜਿਹੜੀ ਸ਼ੁਦਨੀ ਜੀ ਅੱਜ ਕੀ ਹੋਇਆ ਜਨਾਬ ਅੱਜ ਮੁਲਾਕਾਤ ਦਾ ਦਿਨ ਸੀ ਭੈਣਾਂ ਤੁਹਾਨੂੰ ਪਤਾ ਉੱਥੇ ਆਈਆਂ ਅਤੇ ਹਸਬੇ ਆਦਤ ਫਿਰ ਨਹੀਂ ਮੁਲਾਕਾਤ ਕਰਨ ਦਿੱਤੀ ਅੱਜ ਅਤੇ ਉਹ ਭੈਣਾਂ ਨੇ ਬਾਹਰ ਧਰਨਾ ਦਿੱਤਾ ਉੱਥੇ ਕਿ ਬਈ ਇਹ ਸਾਨੂੰ ਪਤਾ ਤਾਂ ਲੱਗੇ ਇਮਰਾਨ ਖਾਨ ਦੀ ਤਬੀਅਤ ਕੈਸੀ ਹੈ ਜੋ ਆਪਰੇਸ਼ਨ ਹੋਇਆ ਪ੍ਰੋਸੀਜਰ ਹੋਇਆ ਬਈ ਸਾਡੀ ਮੁਲਾਕਾਤ ਜ਼ਰੂਰੀ ਔਰ ਕੁਛ ਕਹਿ ਵੀ ਰਹੇ ਸਨ ਲੋਕ ਕਿ ਅੱਜ ਸ਼ਾਇਦ ਭੈਣਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਏ ਲੇਕਿਨ ਨਹੀਂ ਇਹ ਬਗੈਰਤੀ ਬੇਸ਼ਰਮੀ ਜਿਹੜੀ ਹੈ ਇਹਨਾਂ ਦੀ ਇਹ ਮੇਰਾ ਖਿਆਲ ਹੈ ਇਹ ਕੱਟ ਗਏ ਨੇ ਫਰੌਨ ਯਜ਼ੀਦ ਨੂੰ ਵੀ ਕੱਟ ਗਏ ਅਤੇ ਉਹ ਕੋਈ ਨਹੀਂ ਕਰਵਾਏਗੀ ਜਨਾਬ ਮੁਲਾਕਾਤ। ਲੇਕਿਨ ਬੁਸ਼ਰਾ ਬੀਬੀ ਦੀ ਜਿਹੜੀ ਭੈਣਾਂ ਨੇ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਦੇ ਬੱਚਿਆਂ ਨਾਲ ਜਾਂ ਉਹਨਾਂ ਦੇ ਫੈਮਿਲੀ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਗਈ ਅੱਜ ਅਤੇ ਉਹ ਹਾਲੇ ਮੁਲਾਕਾਤ ਜਾਰੀ ਸੀ ਉਹਨਾਂ ਦੀ ਅਤੇ ਆ ਜਿਹੜਾ ਬਰਿਸਟਰ ਆ ਗੋਬਰ ਮੇਰਾ ਯਕੀਨ ਕਰੋ ਪਤਾ ਨਹੀਂ ਕਿਉਂ ਖਾਨ ਸਾਹਿਬ ਨੇ ਇਹਨੂੰ ਕਿਉਂ ਲਾਇਆ ਹੋਇਆ। ਬਾਬਾ ਜੀ ਕਹਿੰਦੇ ਵੈਸੇ ਤਾਂ ਖਾਨ ਸਾਹਿਬ ਨੇ ਹਰ ਬੰਦਾ ਚੁਣ ਕੇ ਉਹ ਲਾਇਆ ਜਿਹੜਾ ਕਿ ਫਟਾਫਟ ਕੰਪਰੋਮਾਈਜ਼ ਹੋ ਜਾਏ ਪੂਰੀ ਪਾਰਟੀ ਲੱਗੀ ਗਈ ਆ ਅਤੇ ਉਹ ਇਹ ਬੇਗੈਰਤ ਬੇਸ਼ਰਮ ਨਿਕਲ ਕੇ ਬਾਹਰ ਆਇਆ ਔਰ ਆ ਕੇ ਕਹਿਣ ਲੱਗਾ ਕਿ ਜੀ ਉਹ ਹੁਣੀ ਬੁਸ਼ਰਾ ਬੀਬੀ ਦੀ ਫੈਮਿਲੀ ਨਾਲ ਮੁਲਾਕਾਤ ਹੋਈ ਹੈ ਉਹਨਾਂ ਨਾਲ ਅਤੇ ਉਹਨਾਂ ਨੇ ਕਿਹਾ ਜੀ ਕਿ ਇਮਰਾਨ ਖਾਨ ਦਾ ਜਿਹੜਾ ਨਾ ਉਹ ਅੱਖ ਦਾ ਮਸਲਾ ਹੋਇਆ ਸੀ ਉਹਨਾਂ ਨੂੰ ਪਿਮਸ ਹਸਪੀਟਲ ਲੈ ਕੇ ਗਏ ਉੱਥੇ ਪ੍ਰੋਸੀਜਰ ਹੋਇਆ ਸੀ। ਹੁਣ ਇਮਰਾਨ ਖਾਨ ਸਾਹਿਬ ਬਹੁਤ ਬਿਹਤਰ ਨੇ ਪਹਿਲੇ ਤੋਂ ਹਾਂ ਲੇਕਿਨ ਆ ਪੂਰੇ ਲੇਕਿਨ ਬਿਹਤਰ ਨੇ ਪਹਿਲੇ ਤੋਂ ਮਤਲਬ ਆ ਉਹ ਬਈ ਕੋਈ ਮੁਲਾਕਾਤ ਹੋਈ ਕੋਈ ਦੱਸਿਆ ਕਿ ਬੁਸ਼ਰਾ ਬੀਬੀ ਦੀ ਮੁਲਾਕਾਤ ਹੋਈ ਕਿ ਨਹੀਂ ਹੋਈ। ਹੁਣ ਆ ਜੋ ਬੇਗੈਰਤ ਬੇਸ਼ਰਮ ਕਹਿ ਰਿਹਾ ਤੁਸੀਂ ਇਹਦੇ 'ਤੇ ਯਕੀਨ ਕਰੋਗੇ ਕੋਈ ਵੀ ਨਹੀਂ ਕਰ ਰਿਹਾ ਇਹਦੇ 'ਤੇ ਯਕੀਨ ਕਿਉਂਕਿ ਸਾਰਿਆਂ ਨੂੰ ਪਤਾ ਟੱਟੂ ਆ ਬੇਗੈਰਤ ਬੇਸ਼ਰਮ ਦੂਜਾ ਸ਼ੇਰ ਅਫਜ਼ਲ ਮਰਵਤ ਆ ਐਡਾ ਵੱਡਾ ਕੁਰਸ ਬੈਠਿਆ ਬੇਗੈਰਤ ਲੇਕਿਨ ਉਹ ਹਾਲੇ ਤੱਕ ਕਾਇਮ ਆ ਆਪਣਾ ਚੇਅਰਮੈਨ ਲੱਗਿਆ ਲੇਕਿਨ ਇੱਜ਼ਤ ਇਹਦੀ ਚਪੜਾਸੀਆਂ ਵਰਗੀ ਨਹੀਂ ਹੈ ਕਿਉਂਕਿ ਸਭ ਨੂੰ ਪਤਾ ਕਿ ਵਿਕਿਆ ਹੋਇਆ ਟਾਊਟ ਹੈ ਬੇਗੈਰਤ ਬੇਸ਼ਰਮ ਆਦਮੀ ਹੈ। ਕਈ ਵਾਰੀ ਸਲਮਾਨ ਅਕਰਮ ਰਾਜਾ ਨੇ ਵੀ ਕਿਹਾ ਕਿ ਵੀ ਇਹਨੂੰ ਖਾਲੀ ਵੇਲੀ ਕਰਿਆ ਕਰੋ ਇਹਦੀ ਗੱਲ ਦੀ ਕੋਈ ਇੰਨੀ ਅਹਿਮੀਅਤ ਨਹੀਂ ਹੈ ਪੂਰਾ ਕੰਪਨੀ ਵੈਸੇ ਤਾਂ ਸਾਰੀ ਕੰਪਨੀ ਦੇ ਬੰਦੇ ਆ ਹਾਂ ਲੇਕਿਨ ਡਿਪੈਂਡ ਕਰਦਾ ਕਿ ਕਿੰਨੇ ਆ ਬੇਸ਼ਰਮ ਉਹ ਅਲੀਮਾ ਖਾਨ ਸਾਹਿਬਾ ਦੇ ਬਾਰੇ ਦੇ ਵਿੱਚ ਆ ਜਿਹੜੀ ਸ਼ੁਦਨੀ ਆ ਇਹਨੇ ਪਹਿਲੇ ਵੀ ਕੋਈ ਬਕਵਾਸ ਕੀਤੀ ਕੋਈ ਜਿਹੜਾ ਨਾ ਅਜੀਬੋ ਗਰੀਬ ਹਰਕਤਾਂ ਕੀਤੀਆਂ ਕੀ ਕਿਹਾ ਕਿ ਜੀ ਉਹ ਜਦੋਂ ਧਰਨਾ ਹੋ ਰਿਹਾ ਸੀਗਾ ਉੱਥੇ ਬਾਹਰ ਸੁਹੇਲ ਅਫਰੀਦੀ ਨੇ ਜਦੋਂ ਧਰਨਾ ਦਿੱਤਾ ਇਹਦਾ ਸੀਗਾ ਕਿ ਜੀ ਆਪਣਾ ਅਲੀਮਾ ਖਾਨ ਸਾਹਿਬਾ ਤੋਂ ਜਿਹੜਾ ਨਾ ਉਹ ਪੈਗਾਮ ਮਿਲਿਆ ਕਿ ਜੀ ਧਰਨਾ ਖਤਮ ਕਰ ਦਿਓ ਕਿਉਂਕਿ ਇਮਰਾਨ ਖਾਨ ਦੀ ਜਿਹੜੀ ਹੈ ਨਾ ਇਨਫੋਰਮੇਸ਼ਨ ਉਹ ਪਹੁੰਚ ਚੁੱਕੀ ਉਹਨਾਂ ਕੋਲ ਇਤਲਾਹ ਪਹੁੰਚੀ ਹੈ ਅਤੇ ਸਭ ਠੀਕ ਹੈ ਇਸ ਕਰਕੇ ਧਰਨਾ ਕੈਂਸਲ ਇਹ ਉਹਨੇ ਜਿਹੜਾ ਨਾ ਤਾਸੁਰ ਦੇਣ ਦੀ ਕੋਸ਼ਿਸ਼ ਕੀਤੀ ਆਪਣੇ ਕਿਸੇ ਇੰਟਰਵਿਊ ਦੇ ਵਿੱਚ ਕਿਤੇ ਔਰ ਇਹਦਾ ਪੂਰਾ ਡਿਨਾਇਆ ਇਹਦਾ ਪਹਿਲੇ ਤਾਂ ਪਾਰਟੀ ਨੇ ਕੀਤਾ ਫਿਰ ਜਨਾਬ ਅਲੀਮਾ ਖਾਨਮ ਅੱਜ ਅਲੀਮਾ ਆਪਾ ਆਪ ਬੋਲੀਆਂ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਇਸੇ ਕੰਮ 'ਤੇ ਲਾਇਆ ਇਹਨੂੰ ਟਾਰਗੇਟ ਦਿੱਤਾ ਗਿਆ ਕਿ ਅਲੀਮਾ ਖਾਨ 'ਤੇ ਅਟੈਕ ਕਰਨਾ ਤੋਂ
ਹੋਰ ਇਹਦਾ ਕੋਈ ਕੰਮ ਨਹੀਂ। ਔਰ ਇਹ ਇਮਰਾਨ ਖਾਨ ਦੀ ਜਿਹੜੀ ਹੈ ਨਾ ਕੋਈ ਹਮਦਰਦ ਨਹੀਂ ਗੀ ਜੋ ਕੰਮ ਕਰਨ ਰਹੀ ਹੈ ਸ਼ੁਦਨੀ ਜੀ। ਔਰ ਇਹ ਗੱਲ ਤਾਂ ਸਾਰਿਆਂ ਨੂੰ ਪਤਾ। ਉਹ ਹੁਣ ਸ਼ੁਦਨੀ ਜੀ ਨੂੰ ਜਿਹੜਾ ਨਾ ਇਹ ਪਤਾ ਲੱਗਿਆ ਕਿ ਲੋ ਜੀ ਲੀਮਾ ਖਾਨ ਨੇ ਨਾ ਇਹਦਾ ਕੁੰਡਾ ਜਿਹੜਾ ਨਾ ਉਹ ਕਰ ਦਿੱਤਾ, ਇਹਦਾ ਠੱਪ ਦਿੱਤਾ ਮੱਕੂ। ਫਿਰ ਇਹਨੇ ਆਪ ਹੀ ਜਿਹੜਾ ਨਾ ਜਿੱਦਾਂ ਤੁਸੀਂ ਕਹਿੰਦੇ ਕਿ ਕੰਪਨੀ ਨਹੀਂ ਕਰਦੀ ਹੁੰਦੀ, ਆਪਣੇ ਹੀ ਬਣਾ ਕੇ ਇੰਟਰਵਿਊ ਅੱਜ ਕੱਲ੍ਹ ਕਾਫੀ ਚੱਲ ਰਹੇ ਨੇ ਬਲੋਚਿਸਤਾਨ ਦੇ ਹਵਾਲੇ ਨਾਲ, ਆਪਣੇ ਹੀ ਬੰਦੇ ਖੜੇ ਕਰਕੇ ਤੇ ਉਹਨਾਂ ਨੂੰ ਕਹੀ ਜਾਂਦੇ ਆ ਕਿ ਦੇਖੋ ਜੀ ਸਾਨੂੰ ਤਾਂ ਇੱਦਾਂ ਇੱਦਾਂ ਕੀਤਾ। ਖੈਰ ਇਹਨੇ ਵੀ ਉਹੀ ਆਪਣੇ ਕਿਸੇ ਬੰਦੇ ਨੂੰ, ਮੇਰਾ ਮਤਲਬ ਹੈ ਕਿ ਬੰਦੇ ਨੂੰ ਫੋਨ ਦਿੱਤਾ ਹੋਣਾ, ਉਹਨੇ ਜਨਾਬ ਆ ਕੇ ਆਪੇ ਹੀ ਸਵਾਲ ਕੀਤਾ ਇਹਦੇ ਕੋਲ ਕਿ ਵੀ ਹਾਂਜੀ ਉਹ ਲੀਮਾ ਖਾਨ ਕੋਈ ਗੱਲ ਕਰ ਰਹੀ ਹੈ ਤੇਰੇ ਬਾਰੇ 'ਚ ਤੇ ਤੂੰ ਕੀ ਕਹਿੰਦੀ ਹੈ। ਇਹਨੇ ਕੀ ਬਕਵਾਸ ਕੀਤੀ ਆ ਸੁਣ ਲਓ ज़रा। अच्छा उन्होंने मेरे बारे में कोई बयान दिया है? हाँ, और आपके बारे में कोई बात की है? मुझे तो पता नहीं उन्होंने क्या बयान दिया है, लेकिन मैं समझती हूँ कि शायद वो एआई वीडियो होगी, क्योंकि खान साहब ने उनको बहुत स्ट्रिक्टली मना किया हुआ है इस किस्म के अगर कोई बयानात से या मीडिया पेरेंट्स से। खान साहब ने ये वाज़ेह अहकाम दिए थे अडयाला में, हमें भी, मीडिया को भी, सबको, कि उनकी फैमिली की बिहाफ पे उनकी जो छोटी बहन है नूरीन नियाजी साहिबा वो सिर्फ मीडिया पेरेंट्स करेंगे। तो इसके बावजूद जब आप कहती हैं कि उनको मना किया गया है तो ਅੰਦਾਜ਼ਾ ਕਰੋ ਤੁਸੀਂ ਆ ਕੀ ਬਕਵਾਸ ਔਰ ਮੁਗਲਜ਼ਾਤ ਬਕਦੀ ਹੈ। ਔਰ ਇਹੋ ਜਿਹੀ ਬਕਵਾਸਨ ਜਿਹੜੀ ਹੈ ਨਾ ਉਹਨੂੰ ਕੋਈ ਰੋਕਣ ਵਾਲਾ ਕੋਈ ਨਹੀਂ। ਅੰਦਾਜ਼ਾ ਕਰੋ ਕਿ ਕਿੱਡੇ ਇਸ ਤਰ੍ਹਾਂ ਤਸਦੀਕ ਕਰ ਰਹੀ ਹੈ ਕਿ ਜੀ ਇਹ ਵੀਡੀਓ ਨਹੀਂ ਹੈ, ਉਹਨਾਂ ਨੂੰ ਤਾਂ ਇਜਾਜ਼ਤ ਹੀ ਨਹੀਂ ਕਿ ਸਾਡੇ ਸਾਹਮਣੇ ਕਿਹਾ ਸੀਗਾ। ਉਹ ਬਈ ਤੈਨੂੰ ਪਤਾ ਨਹੀਂ ਕਿੰਨੇ ਸੈਨੇਟਰ ਬਣਾਇਆ, ਯਕੀਨ ਕਰੋ। ਆਹ ਕਹਿੰਦੀ ਇਹੀ ਹੈ ਕਿ ਮੈਨੂੰ ਇਮਰਾਨ ਖਾਨ ਨੇ ਸੈਨੇਟਰ, ਇਮਰਾਨ ਖਾਨ ਤੇ ਤਾਂ ਲਿਸਟ ਹੀ ਨਹੀਂ ਜਾਣ ਦਿੱਤੀ ਕਿ ਕਿਹੜਾ ਕਿਹੜਾ ਸੈਨੇਟਰ ਇੱਥੇ ਬਣੇਗਾ। ਲੇਕਿਨ ਇਹ ਹੈ ਕਿ ਉਹਦੇ ਬਾਅਦ ਜਿਹੜਾ ਨਾ ਇਹ ਇੱਕ ਦੋ ਵਾਰੀ ਇਹਦੀ ਮੁਲਾਕਾਤ ਹੋਈ ਆ ਮੇਰੇ ਖਿਆਲ ਸ਼ਾਇਦ ਸੈਨੇਟਰ ਬਣਨ ਤੋਂ ਬਾਅਦ। ਉਹ ਭਜਵਾਉਂਦੇ ਵੀ ਕਿਹੜੇ ਸਾਨੂੰ ਪਤਾ ਹੀ ਆ। ਹੁਣ ਆਹ ਬਕਵਾਸ ਆ ਮੁਗਲਜ਼ਾਤ ਆ ਕੇ ਬਕ ਰਹੀ ਆ ਲੀਮਾ ਖਾਨ ਦੇ ਬਾਰੇ ਦੇ ਵਿੱਚ ਕਿ ਬਈ ਅਗਰ ਉਹ ਆਵਾਜ਼ ਨਾ ਬੁਲੰਦ ਕਰਨ ਇਮਰਾਨ ਖਾਨ ਲਈ ਤੇ ਅੱਜ ਕੋਈ ਹੋਰ ਹੈ ਆਵਾਜ਼ ਬੁਲੰਦ ਕਰਨ ਵਾਲਾ, ਦੱਸੋ ਕੋਈ ਖੜਾ ਹੋਣ ਵਾਲਾ ਹੈ? ਅੱਜ ਸ਼ੁਦਨੀ ਜੀ ਜਿਹੜੀ ਆਪ ਆ ਜਾਂ ਇਹਦਾ ਜਿਹੜਾ ਖਸਮ ਆ, ਬਾਬੇ ਕਹਿੰਦੇ ਇਹਦਾ ਖਸਮ ਕੌਣ? ਮੈਂ ਕਿਹਾ ਬਾਬਾ ਜੀ ਕਿੰਨੇ ਸਾਰੇ ਇਹਨਾਂ ਨੂੰ ਪਤਾ ਨਹੀਂ ਕਿਹੜਾ ਸਮਝੋ ਬਾਹਰ ਆ ਕਿੰਨੇ ਹੀ ਆ ਜਿਹੜੀ ਆ ਕੇ ਰੰਡੀ ਜੀ, ਮੇਰਾ ਮਤਲਬ ਹੈ ਕਿ ਸ਼ੁਦਨੀ ਜੀ ਜਿਹੜੀ ਆ ਤੇ ਬਾਬਾ ਜੀ ਕਹਿੰਦੇ ਨਹੀਂ ਉਹ ਪਹਿਲਾ ਲਫ਼ਜ਼ ਠੀਕ ਸੀ ਬਰਾ ਐਸੀ ਬੇਗੈਰਤ ਬੇਸ਼ਰਮ ਹੈ। ਉਹ ਤੁਸੀਂ ਇਹ ਦੇਖੋ ਕਿ ਇਹਦੀਆਂ ਸਾਰੀਆਂ ਇਸ ਕਾਰਵਾਈਆਂ ਸਭ ਜਾਣਦੇ ਆ ਕਿ ਪੂਰੀ ਕੰਪਰੋਮਾਈਜ਼ਡ ਆ। ਇਹਦੇ ਪਿੱਛੇ ਕੋਈ ਜਿਹੜਾ ਨਾ ਬ੍ਰਿਗੇਡੀਅਰ ਪਤਾ ਨਹੀਂ ਜਰਨੈਲ ਆ ਕਿ ਕੌਣ ਆ ਪਿੱਛੇ ਜਿਹੜਾ, ਉਹਦੀ ਜ਼ੁਬਾਨ ਉਹਦੀ ਭਾਸ਼ਾ ਬੋਲ ਰਹੀ। ਔਰ ਇਹ ਕਈ ਵਾਰੀ ਕਿਹਾ ਵੀ ਆ ਸਲਮਾਨ ਅਕਰਮ ਰਾਜਾ ਨੇ, ਅੱਜ ਸਵੇਰੇ ਵੀ ਮਹਿਲ ਨੇ ਟਵੀਟ ਮਾਰੀ ਕਿ ਸਖਤ ਐਕਸ਼ਨ ਹੋਏਗਾ। ਇੱਕ ਤੇ ਯਾਰ ਉਹਦਾ ਸਲਮਾਨ ਅਕਰਮ ਰਾਜਾ ਜਿਹੜਾ ਸਖਤ ਐਕਸ਼ਨ ਹੈ ਨਾ ਅੱਜ ਤੱਕ ਨਹੀਂ ਹੁੰਦਾ ਦੇਖਿਆ ਸੀ ਕਿ ਕੋਈ ਸਖਤ ਐਕਸ਼ਨ। ਹੁਣ ਸਾਰੇ ਤੰਗ ਨੇ, ਦੇਖੋ ਸਭ ਨੂੰ ਪਤਾ ਕਿ ਯਾਰ ਆਹ ਰੰਗ 'ਚ ਭੰਗ ਪਾਉਂਦੀ ਆ ਕੇ ਬਗੈਰਤੀ ਬੇਸ਼ਰਮੀ ਕਰ ਰਹੀ ਆ, ਲੇਕਿਨ ਇੰਨੀ ਜ਼ਰੂਰਤ ਨਹੀਂ ਕਿ ਕਿਸੇ ਕੋਲ ਕਿ ਇਹਨੂੰ ਕੱਢ ਸਕੇ ਜਾਂ ਇਹਨੂੰ ਸ਼ਟਅਪ ਕਾਲ ਦੇ ਸਕੇ। ਮੇਰਾ ਮਤਲਬ ਹੈ ਕਿ ਇਹਨੂੰ ਜਿਹੜਾ ਨਾ ਉਹ ਸ਼ੋਕਾਜ਼ ਨੋਟਿਸ ਦੇ ਕੇ ਇਹਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਏ। ਕੋਈ ਐਸੀ ਜ਼ਰੂਰਤ ਨਹੀਂ ਕਰਦੇ, ਇਹਦੇ ਕੋਲ ਸਵਾਲ ਪੁੱਛਣ ਦੀ ਜ਼ਰੂਰਤ ਵੀ ਨਹੀਂ ਕਰਦੇ। ਕਿਉਂ? ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਉਹ ਕੋਈ ਬੁੱਢਾ ਜਿਹਾ ਜਰਨੈਲ ਆ ਉਹ ਬੈਠਾ, ਹਾਂ, ਜਿਹਨੇ ਇਹਨੂੰ ਸੈਨੇਟਰ ਬਣਵਾਇਆ। ਬਾਬਾ ਜੀ ਕਹਿੰਦੇ ਇਹਦੇ ਪਿੱਛੇ ਤੇ ਉਹ ਦੂਜਾ ਸਿਵਿਲੀਅਨ ਜਰਨੈਲ ਵੀ ਹੈ ਸੀ। ਮੈਂ ਕਿਹਾ ਬਾਬਾ ਜੀ ਉਹ ਕੌਣ? ਬਾਬਾ ਜੀ ਕਹਿੰਦੇ ਉਹ ਜਰਨੈਲ ਗੰਡਾਪੁਰ, ਜਨਰਲ ਗੰਡਾਪੁਰ ਦੇ ਬੜੇ ਕੋਲ ਸੀ, ਹਿਸਾਬ ਕਿਤਾਬ ਲਾ ਕੇ ਜਰਾ ਨਾ। ਮੈਂ ਕਿਹਾ ਗਰੁੱਪ ਇੱਕੋ ਹੀ ਸੀ ਨਾ, ਗੰਡਾਪੁਰ ਹੋ ਗਿਆ, ਆਹ 2 ਨੰਬਰ ਬਗੈਰਤ ਸ਼ੇਰ ਅਫਜ਼ਲ ਮਰਵਤ ਹੋ ਗਿਆ, ਉਹ ਵੀ ਆਪਣੀਆਂ ਹੀ ਬਕਵਾਸੀਅਤ ਉਹਦੀਆਂ ਤੇ ਹੁਣ ਸੁਣੀ ਸਾਹਮਣੇ ਆਵੇ ਵੀ ਤੇ ਇਗਨੋਰ ਕਰ ਦਈਦਾ ਕਿ ਉਹ ਨਥਿੰਗ ਨੋ ਵਨ। ਉਹ ਐਵੇਂ ਕਾਰਟੂਨ ਚਲਾਈ ਰੱਖਦਾ ਆਪਣੇ ਬਗੈਰਤ ਬੇਸ਼ਰਮ ਕੰਜਰ ਆਦਮੀ। ਪੂਰੇ ਮਹੱਲੇ ਦੀ ਇਜਤਮਾਈ ਕਾਬਸ਼ ਨਾਲ ਪੈਦਾ ਹੋਇਆ ਰੋਂਦਾ ਜਿਹੜਾ ਮਰਵਤ, ਇਸ ਤੋਂ ਜ਼ਿਆਦਾ ਉਹਦੀ ਕੋਈ ਔਕਾਤ ਨਹੀਂ। ਆਹ ਹੁਣ ਪਾਰਟੀ ਦੇ ਵਿੱਚ ਸ਼ੇਰ ਅਫਜ਼ਲ ਮਰਵਤ ਤੇ ਖਾਨ ਸਾਹਿਬ ਨੇ ਆਪ ਚੁੱਕ ਕੇ ਬਾਹਰ ਕੱਢ ਦਿੱਤਾ ਸੀ ਨਾ, ਚੱਲ ਨਿਕਲ ਦੌੜ ਇੱਥੋਂ ਤੇਰੀ ਮੈਂ ਦਿੱਤਾ ਜੋ ਵੀ ਸੀ। ਤਾਂ ਆਹ ਜਿਹੜੀ ਹੈ ਸ਼ੁਦਨੀ ਜੀ, ਆਹ ਹੁਣ ਜਿਹੜੀ ਨਾ ਹੁਣ ਕਿਹਾ ਜਾਂਦਾ ਕਿ ਆਹ ਬੁਸ਼ਰਾ ਬੀਬੀ ਦੇ ਬਹੁਤ ਕਰੀਬ ਆ, ਕਿਉਂਕਿ ਉਹਦੇ ਅਸੀਂ ਦੇਖਿਆ ਵੀ ਕਿ ਬੁਸ਼ਰਾ ਬੀਬੀ ਨਾਲ ਜਦੋਂ ਸਾਰਾ ਸੀ। ਲੇਕਿਨ ਆਹ ਜਦੋਂ ਹੋਇਆ ਸਾਰਾ ਸਿਸਟਮ ਆਪਣਾ 26 ਨਵੰਬਰ ਦਾ ਸਾਰਾ, ਉਹਦੇ ਬਾਅਦ ਵੈਸੇ ਇਹਨੂੰ ਨਹੀਂ ਦੇਖਿਆ। ਬੁਸ਼ਰਾ ਬੀਬੀ ਨੇ ਇਹਨੂੰ ਵੀ ਸਾਈਡ ਲਾਈਨ ਕਰ ਦਿੱਤਾ ਸੀ। ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੋਵੇ ਕਿ ਆਹ ਕੰਪਨੀ ਦੀ ਕੰਪਲੀਟ ਜਿਹੜੀ ਹੈ ਨਾ ਸੁਗਾਤ ਹੈ ਸਾਰੀ। ਅਤੇ ਉਹ ਹੁਣ ਜਿਹੜਾ ਨਾ ਉਹ ਇਹਨੂੰ ਹੁਣ ਕੋਈ ਖਾਮੋਸ਼ ਕਰਾਉਣ ਵਾਲਾ ਨਹੀਂ ਅਤੇ ਆਪਣਾ ਬਕਵਾਸੀਅਤ ਜਿਹੜੀ ਨਾ ਉਹ ਬੋਲ ਰਹੀ ਹੈ। ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਇਹ ਕੌਣ ਹੋ ਸਕਦਾ ਜਰਨੈਲ? ਮੈਂ ਕਿਹਾ ਬਾਬਾ ਜੀ ਪਤਾ ਨਹੀਂ ਕਿਹੜਾ ਜਰਨੈਲ, ਲੇਕਿਨ ਇਹ ਕਿ ਉਹਨੂੰ ਖੁਸ਼ ਕਰ ਦਿੰਦੀ ਹੈ। ਬਾਬਾ ਜੀ ਕਹਿੰਦੇ ਇਹਨੂੰ ਕਿਹਾ ਕਿ ਬਾਬੇ ਨੂੰ ਵੀ ਖੁਸ਼ ਕਰ ਦੇ ਫਿਰ। ਮੈਂ ਬਾਬਾ ਜੀ ਤੁਸੀਂ ਇਹਨੂੰ ਕੀ ਦੇਣਾ? ਉਹ ਜਿਸ ਜਰਨੈਲ ਨੂੰ ਖੁਸ਼ ਕਰੀ ਰੱਖਦੀ ਆ
ਉਹਨੂੰ ਤਾਂ ਮੇਰਾ ਮਤਲਬ ਉਹਨੇ ਤਾਂ ਸੈਨੇਟਰ ਬਣਵਾਤਾ ਇਹਨੂੰ। ਹਾਂ ਉਹ ਸਾਰਾ ਲੈ ਕੇ ਚੱਲਿਆ, ਹਿਸਾਬ ਕਿਤਾਬ ਲਾ ਰਿਹਾ। ਬਾਕੀ ਮੈਂ ਕਿਹਾ ਤੁਸੀਂ ਇਹਨੂੰ, ਬਾਬਾ ਜੀ ਕਹਿੰਦੇ ਮੈਂ ਦੁਆਵਾਂ ਦਿਆਂਗਾ। ਮੈਂ ਬਾਬਾ ਜੀ ਇਹਨੂੰ ਦੁਆਵਾਂ ਦੀ ਨਹੀਂ, ਇਸ ਬਗੈਰਤ ਬੇਸ਼ਰਮ ਔਰਤ ਨੂੰ ਬਦਦੁਆਵਾਂ ਦੀ ਜ਼ਰੂਰਤ ਆ। ਇਹਨੂੰ ਬਦਦੁਆਵਾਂ ਦਿਓ। ਆ ਰੰਗ 'ਚ ਭੰਗ ਪਾ ਰਹੀ ਆ, ਕੰਮ ਖਰਾਬ ਕਰ ਰਹੀ ਹੈ, ਐਡੀ ਬੇਸ਼ਰਮ। ਉਹ ਸਾਰਾ ਹੁਣ ਥੂ ਥੂ ਹੋ ਰਹੀ ਆ। ਅਤੇ ਉਹਦੇ ਬਾਅਦ ਜਨਾਬ ਜਿਹੜੀ ਖਬਰ ਆ ਰਹੀ ਆ ਕਿ ਉਹ ਜਿਹੜਾ IG ਆ ਯੱਕਾਂ ਦਾ, ਯੱਕਾਂ ਦਾ ਹੀ IG ਸੀ। ਪੰਜਾਬ ਪੁਲਿਸ ਤੁਹਾਨੂੰ ਪਤਾ ਬਹੁਤ ਵੱਡੀ ਯੱਕਾ, ਜਿੱਦਾਂ ਉਹ ਤਾਸ਼ ਖੇਲੀ ਨਾ ਉਹਦੇ 'ਚ ਹੁਕਮ ਦਾ ਯੱਕਾ ਹੁੰਦਾ, ਉਸ ਯੱਕੇ ਦੀ ਗੱਲ ਕਰ ਰਿਹਾ ਮੈਂ ਕਿ ਬਹੁਤ ਵੱਡੀ ਯੱਕ ਆ ਪੰਜਾਬ ਪੁਲਿਸ। ਯੱਕਾ ਪੰਜਾਬ ਪੁਲਿਸ, ਆਹ ਯੱਕਾਂ ਦਾ IG ਜਿਹੜਾ ਆਸਮਾਨ ਨੂੰ, ਹਾਂ ਆ ਚਲਾ ਗਿਆ ਜਨਾਬ। ਇਹਨੂੰ ਕੱਢ ਦਿੱਤਾ ਇਹਨਾਂ ਨੇ ਇੱਥੋਂ। ਅਤੇ ਉਹ ਕੱਲ੍ਹ ਖਬਰ ਆਈ, ਕੋਈ ਲੋਕ ਬੜੀਆਂ ਖੁਸ਼ੀਆਂ ਮਨਾਉਂਦੇ ਰਹੇ ਕਿ ਚਲੋ ਜਾਨ ਛੁੱਟੀ ਇਸ ਬਗੈਰਤ ਤੋਂ, ਬੇਸ਼ਰਮ ਆਦਮੀ ਤੋਂ, ਐਡਾ ਜ਼ਾਲਮ ਦਰਿੰਦਾ ਆਦਮੀ ਆ ਬਈ ਇਹਨੂੰ ਦੇਖ ਕੇ ਯਕੀਨ ਕਰੋ ਕਿ ਜ਼ਿਲ੍ਹੇ ਸ਼ਾਹ ਯਾਦ ਆ ਜਾਂਦਾ। ਕੈਸਾ ਯਾਰ ਉਹ ਮਾਸੂਮ ਆਦਮੀ, ਔਰ ਕੀ ਬਰਬਰੀਅਤ ਇਹਨਾਂ ਨੇ ਕੀਤੀ ਆ। ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਉਹ, ਅਤੇ ਇਹਨਾਂ ਨੇ ਅੱਗੇ ਪਤਾ ਨਹੀਂ ਕਿਹਨਾਂ ਦੀ ਕੰਪਨੀ ਦੀ ਕਸਟਡੀ 'ਚ ਦਿੱਤਾ ਜਾਂ ਕੀ ਕੀਤਾ ਕੀ ਨਹੀਂ ਕੀਤਾ। ਉਹ ਜਾਨ ਤੋਂ ਗਿਆ, ਚਲ ਉਹ ਜਾਨ ਦੇ ਗਿਆ ਆਪਣੇ। ਉਹ ਵੈਸੇ ਉਹ ਜ਼ਿਲ੍ਹੇ ਸ਼ਾਹ ਵੀ ਸੱਚਾ ਸੀ ਆ, ਯਕੀਨ ਕਰੋ। ਉਹ ਕਹਿੰਦੇ ਸੀ ਖਾਨ ਵਾਸਤੇ ਜਾਨ ਵੀ ਹਾਜ਼ਰ ਹੈ, ਉਹ ਜਾਨ ਦੇ ਗਿਆ। ਬਾਕੀ ਅਸੀਂ ਝੂਠੇ ਜਿਹੜੇ ਨੇ ਨਾ ਉਹ ਲੱਗੇ ਫਿਰਦੇ ਆ, ਇਸ਼ਕ ਇਮਰਾਨ ਦੀਆਂ ਗੱਲਾਂ ਕਰਦੇ ਫਿਰਦੇ ਆ, ਲੇਕਿਨ ਜਾ ਕੇ ਜਿਹੜਾ ਨਾ ਉਹ ਸ਼ਹਿਬਾਜ਼ ਸ਼ਰੀਫ ਨੂੰ ਮਿਲਦੇ ਵੀ ਫਿਰਦੇ ਆ। ਬੰਦਾ ਯਾਰ ਪੁੱਛੇ ਕਿਹਾ ਸ਼ਹਿਬਾਜ਼ ਸ਼ਰੀਫ ਨੂੰ ਕੀ ਅੰਬ ਲੈਣ ਗਿਆ ਸੀ ਤੇ ਮਿਲਣ, ਉੱਥੇ ਕੀ ਮਿਲਣ ਗਿਆ? ਜਦ ਖਾਨ ਨੇ ਕਿਹਾ ਹੋਇਆ ਕਿ ਬਗੈਰਤਾ ਬੇਸ਼ਰਮਾ ਕੋ ਕੁਛ ਹੈ ਹੀ ਨਹੀਂ, ਨਾ ਇਹਨਾਂ ਕੋਲ ਤੈਨੂੰ ਕੁਛ ਮਿਲਣਾ, ਨਾ ਇਹ ਕੁਛ ਦੇ ਸਕਦੇ ਆ। ਹਾਂ ਇਹ ਬਗੈਰਤ ਬੇਸ਼ਰਮ ਜਿਹੜਾ ਨਾ ਜਾਲੀ ਮੈਂਡੇਟ 'ਤੇ ਉਹ ਇਹਨਾਂ ਦੀਆਂ ਬਾਛਾਂ ਖਿੱਲੀਆਂ ਸੀ ਦੇਖ ਕੇ ਸੁਹੇਲ ਅਫਰੀਦੀ ਨੂੰ ਕਿ ਸੁਹੇਲ ਅਫਰੀਦੀ ਆ ਗਿਆ ਸੀ ਸਾਨੂੰ ਮਿਲਣ ਵਾਸਤੇ। ਆ ਕਿਉਂ ਬਾਛਾਂ ਖਿੱਲੀਆਂ ਸੀ, ਕਿਉਂ ਖੁਸ਼ ਸੀ? ਕਿਉਂਕਿ ਭਾਈ ਜੀ ਜਾਲੀ ਹਕੂਮਤ ਆ। ਜਾਲੀ ਹਕੂਮਤ ਦੇ ਕੋਲ ਇੱਕ ਜਿਹੜਾ ਸਹੀ ਹਕੂਮਤ ਹੈ, ਜਿਹੜਾ ਅਵਾਮੀ ਮੈਂਡੇਟ 'ਤੇ ਆਇਆ, ਵੋਟ 'ਤੇ ਆਇਆ KPK ਦਾ ਵਿਜ਼ਿਟ, ਉਹ ਆ ਕੇ ਬੈਠਦਾ ਅਤੇ ਉਹਨਾਂ ਨੂੰ ਵੀ ਫੋਕੀਅਤ ਮਿਲਦੀ ਹੈ ਉਹਨਾਂ ਨਾਲ। ਉਹਨੂੰ ਮਿਲਦੀ ਹੈ ਕਿ ਜਨਾਬ ਦੇਖੋ ਅਸੀਂ ਵੀ ਬਿਲਕੁਲ ਇਹਨਾਂ ਦੇ ਨਾਲ ਦੇ ਹਾਂ, ਕੋਈ ਐਸੀ ਗੱਲ ਨਹੀਂ, ਅਤੇ ਸਾਨੂੰ ਮੰਨਦੇ ਨੇ। ਅਤੇ ਬਹਰਹਾਲ ਇਹ ਇੱਕ ਚਵਲ ਵੱਜੀ, ਮੈਂ ਕਿਹਾ ਜਿਹੜੀ ਨਹੀਂ ਵੱਜਣੀ ਚਾਹੀਦੀ ਸੀ, ਲੇਕਿਨ ਕੁਛ ਕਹਿ ਰਹੇ ਨੇ ਕਿ ਬਈ ਉਹਦਾ ਇੱਕ ਉਹ ਆਪਣਾ ਸੂਬੇ ਦਾ ਵਜ਼ੀਰ ਆਲਾ, ਅਤੇ ਉਹ ਜੋ ਵੀ ਇਸ ਫਾਰਮ 47 ਕਹਿ ਲਓ, ਉਹਨੇ ਤਾਂ ਮਿਲਣਾ ਹੀ ਮਿਲਣਾ ਜਾ ਕੇ, ਅਤੇ ਉਸ ਹਿਸਾਬ ਦੇ ਵਿੱਚ ਮਿਲਿਆ, ਹੋਰ ਐਸੀ ਕੋਈ ਗੱਲ ਨਹੀਂ। ਲੇਕਿਨ ਚਲੋ ਖੈਰ ਬੜੀ ਅਜੀਬ ਜੀ ਸੀ, ਦੇਖਣਾ ਪਏਗਾ ਕਿ ਇਹਦੇ ਆਇੰਦਾ ਲਾਹੇ ਅਮਲ ਕੀ ਰਹਿੰਦਾ। ਖੈਰ ਐਨੀਵੇ, ਅਤੇ ਉਹ ਜਿਹੜਾ ਆਪਣਾ IG ਹੈ ਯੱਕਾਂ ਦਾ, ਉਹ ਟੁਰ ਗਿਆ ਜਨਾਬ, ਅਤੇ ਉਹ ਖੁਸ਼ੀ ਲੋਕੀ ਮਨਾ ਰਹੇ ਸੀਗੇ। ਅਤੇ ਬਲਕਿ ਆਪਣਾ ਇਮਰਾਨ ਰਿਆਜ਼ ਸਾਹਿਬ ਆਪਣੇ ਉਹ ਤਾਂ ਕਹਿ ਰਹੇ ਸੀ ਕਿ ਇਨਸ਼ਾਅੱਲਾ ਇਹਦਾ ਇੱਕ ਦਿਨ ਹਿਸਾਬ ਹੋਏਗਾ। ਅਤੇ ਮੈਂ ਬਲਕਿ ਉੱਥੇ ਲਿਖਿਆ ਵੀ ਹੋਣੀ ਥੋੜ੍ਹੀ ਦੇਰ ਪਹਿਲੇ ਕਿ ਮੈਂ ਕਿਹਾ ਯਾਰ ਇਹ ਜਿਹੜਾ ਉਹ ਦਿਨ ਹੈ ਨਾ ਜਿਸ ਦਿਨ ਇਹਦਾ ਹਿਸਾਬ ਹੋਏਗਾ, ਉਹ ਕਿਆਮਤ ਵਾਲੇ ਦਿਨ ਹੀ ਹੋਣਾ। ਸੱਚੀ ਗੱਲ, ਉਸ ਤੋਂ ਪਹਿਲੇ ਨਾ ਅੱਜ ਤੱਕ ਕਿਸੇ ਦਾ ਹਿਸਾਬ ਹੋਇਆ ਇੱਥੇ, ਨਾ ਅੱਗੇ ਕਿਸੇ ਦਾ ਹੁਣ। ਜਿਹੜਾ ਜ਼ਾਲਮ ਹੈ, ਜਿਹੜਾ ਜਾਬਰ ਆ, ਉਹ ਜ਼ੁਲਮ ਜਬਰ ਕਰਕੇ ਸਕੂਨ ਦੀ ਜ਼ਿੰਦਗੀ, ਸਕੂਨ ਦੀ ਨੀਂਦ ਸੌਂਦਾ, ਉਹ ਬਾਹਰ ਨਿਕਲ ਜਾਂਦਾ, ਇੰਜੋਏ ਕਰਦਾ, ਲੁੱਟ ਮਾਰਦਾ ਪੈਸਾ, ਆਪਣਾ ਜ਼ੁਲਮ ਜਿਹੜਾ ਕੀਤਾ ਹੁੰਦਾ, ਕੋਈ ਪਰਵਾਹ ਨਹੀਂ ਹੁੰਦੀ, ਕੋਈ ਫੜਨ ਵਾਲਾ ਨਹੀਂ, ਕੋਈ ਰੋਕਣ ਵਾਲਾ ਨਹੀਂ, ਕੋਈ ਜਨਾਬ ਇਹਨਾਂ ਦਾ ਹਿਸਾਬ ਕਰਨ ਵਾਲਾ ਨਹੀਂ। ਉਹ ਇੱਦਾਂ ਹੀ ਆ ਜਿਹੜਾ ਨਾ IG ਹੈ ਯੱਕਾਂ ਦਾ, ਜਿਹੜਾ ਇਹਨੂੰ ਗਾਣਾ ਕੱਢ ਲਓ ਜਿੰਨੀਆਂ ਕੱਢਣੀਆਂ, ਬਸ ਇਹੀ ਇਨਸਾਫ ਆ। ਬਾਬਾ ਜੀ ਕਹਿੰਦੇ ਯਾਰ ਇਹਦਾ ਇਨਸਾਫ ਤੂੰ ਠੀਕ ਕਰਦਾ, ਇਹਦੀ ਮਾਂ ਭੈਣ ਹੀ ਕਰ। ਮੈਂ ਕਹਿੰਦੀ ਇੱਦਾਂ ਉਹੀ ਕਰ ਸਕਦੇ ਔਰ ਕੀ ਕਰ ਸਕਦੇ? ਪਤਾ ਹੈ ਨਾ ਸਾਨੂੰ ਵੀ ਅਸੀਂ ਕੁਛ ਨਹੀਂ ਕਰ ਸਕਦੇ। ਹਾਂ ਇਹਤਸਾਬ ਜਿਨ੍ਹਾਂ ਨੇ ਇਹਤਸਾਬ ਕਰਨਾ ਉਹਨਾਂ ਦਾ ਆਪਣਾ ਇਹਤਸਾਬ ਹੋਣਾ ਵਾ, ਬੰਦਾ ਕੀ ਕਰੇ ਦੱਸੋ। ਹੋਰ ਬੰਦਾ ਜੇ ਅਦਾਲਤ 'ਚ ਚਲਾ ਜਾਵੇ, ਅਦਾਲਤ ਦੇ ਵਿੱਚ ਵੀ ਸਾਰੇ ਮੁਜਰਿਮ ਬੈਠੇ ਆ ਜਿਹੜੇ ਗੈਰ ਕਾਨੂੰਨੀ ਗੈਰ ਆਈਨੀ ਤੌਰ 'ਤੇ ਤਰਮੀਮ ਦੇ ਤਹਿਤ ਬੈਠੇ ਹੋਏ, ਸਾਰਾ ਆਵੇ ਹੀ ਬਗੜਿਆ ਵਾ। ਡੰਡੇ ਵਾਲੇ ਕੋਲ ਚਲੇ ਜਾਓ, ਹਾਂਜੀ ਫੌਜੀ ਸਰਵਰਾ ਜਿਹੜਾ ਬੈਠਾ ਉਹ ਰਿਟਾਇਰ ਆਦਮੀ ਹੈ, ਇੱਕ ਗੈਰ ਕਾਨੂੰਨੀ ਗੈਰ ਆਈਨੀ ਤੌਰ 'ਤੇ ਐਕਸਟੈਂਸ਼ਨ ਲੈ ਕੇ ਬੈਠਾ। ਗੈਰ ਆਈਨੀ ਹੋ ਗਿਆ ਨਾ। ਬਈ ਫਾਰਮ 47 ਦੀ ਅਸੈਂਬਲੀ ਹੈ ਸਾਰੀ, ਜਿਹਨੂੰ ਆਵਾਮ ਨੇ ਵੋਟ ਨਹੀਂ ਦਿੱਤਾ, ਉਹਦੇ ਕੋਲ ਤਰਮੀਮਾਂ ਕਰਕੇ ਐਕਸਟੈਂਸ਼ਨ ਲੈ ਕੇ ਬੈਠਾ। ਉਹ ਅਸੈਂਬਲੀ ਵੀ ਜਾਲੀ, ਐਕਸਟੈਂਸ਼ਨ ਵੀ ਜਾਲੀ, ਅਤੇ ਆਪ ਵੀ ਜਾਲੀ। ਅਤੇ ਬਾਬਾ ਜੀ ਕਹਿੰਦੇ ਆਇਆ ਤੇ ਸਾਰਾ ਜਾਲੀ, ਲੇਕਿਨ ਕੋਈ ਨਹੀਂ, ਅੱਲਾ ਇਨਸਾਫ ਜ਼ਰੂਰ ਕਰੇਗਾ। ਮੈਂ ਕਿਹਾ ਬਾਬਾ ਜੀ ਕੋਈ ਸ਼ੱਕ ਹੀ ਨਹੀਂ, ਅੱਲਾ ਨੇ ਤਾਂ ਇਨਸਾਫ ਕਰਨਾ। ਲੇਕਿਨ ਇਹ ਦੁਨੀਆ ਜਿਹੜੀ ਹੈ ਨਾ, ਤੁਸੀਂ ਕਹਿ ਲਓ ਕਿ ਮੇਰਾ ਮਤਲਬ ਹੈ ਕਿ ਇੱਦਾਂ ਹੀ ਹੈ ਦੁਨੀਆ ਦੇ ਕੰਮ, ਦੁਨੀਆਦਾਰ ਉੱਠਦੇ ਆ ਆਪ ਉੱਠ ਕੇ ਅਤੇ ਆਪਣੇ ਹਾਲਾਤ ਬਦਲਦੇ ਆ। ਜਦ ਤੱਕ ਆਪ ਆਪਣੇ ਹਾਲਾਤ ਨਾ ਬਦਲੋਗੇ ਅਤੇ ਅੱਗੇ ਕੁਛ ਨਹੀਂ ਹੋਣਾ। ਅਤੇ ਆਪਣੇ ਹਾਲਾਤ ਬਦਲਣ ਵਾਸਤੇ 8 ਫਰਵਰੀ ਜਿਹੜੀ ਹੈ ਨਾ, ਜਿੱਦਣ ਤੁਹਾਡਾ ਮੈਂਡੇਟ ਲੁੱਟਿਆ ਗਿਆ,
एहतजाज का दिन दा बाहर निकलो, एहतजाज करो। अडियाला के बाहर काफ़ी तादाद वैसे पहुंची है, लोगों की देखने को आया कि काफ़ी शोर शराबा है, लोग पहुंच रहे हैं उत्थे, कारकुनान भी पहुंच रहे। एहतजाज जो ना वो आहिस्ता आहिस्ता वध रहा, इनू ਵਧਾਓ। यही है बस जिदा जो एहतजाज जो वध गया, आ निज़ाम बदल गया, चेंज हो गया, तो फिर अल्लाह करे इस दुनिया के भी देखेगा बेगैरत बेशरम आदमी, लानती करदार है, मनहूस है, खंजीर का बच्चा। हाँ लेकिन बाबा जी कहते हैं कि हाथ होला रखो। मैं कहा बाबा जी वो क्यों? बाबा जी कहते वो आई जी के तो हटिया, हाँ उतों हटते ही इन्होंने FIA का बनाता उन्होंने डायरैक्टर, और DG मेरा लाता उन्होंने FIA का, ऐस करके ज़्यादा अगे ना जाओ। हाँ बाबा जी कहते हो जी भी उन्हें उतों रैड वारंट जारी करने ने बाहर बैठे जी वो बई वो फारग नहीं किया उन्होंने को होर काम लैणगे। हाँ IG तो गया चला, लेकिन FIA का बन गया वो हिसाब किताब ला के, हूँ उत्थे बह के बगैरती और बेशर्मी करेगा जो पहले करता रहा। खैर है वे वो बाबा जी कहते कि यार DG की प्रैस कानफ्रेंस नहीं हुई। मैं कहा बाबा जी उन्हें खादी प्रैस कानफ्रेंस करनी थी। बाबा जी कहते यार इन्ना बलोचिस्तान च हमला शमला होया, देखो सारा जो ना वो आके ब्रीफ करे, कौम ने दसे कि भैया क्यों होया हमला, आके अपना मंजूर फेस करे पब्लिक नूं, और दसे आके कि भी तुहाडा फेलियर है, इंटैलीजेंस का फेलियर है, तुसीं रोक ही नहीं सके। भाई इंटैलीजेंस की होंदी है कि हमला होने तो पहले रोके। बाबा जी कहते ये तो सारा हो गया, बैठे जो ना दंदनादे कह रहे कि नाकाम हो गया, काहदा नाकाम सी, हर जगह तो वो वड़ गए। भाई आके जाके माफ़ी मंगो, कौम को इस्तीफे दो, निकलो इत्थों। तुसीं की इत्थे जो ना पाया है? बाबा जी की पाया? बाबा जी कहते यार एक लफ्ज़ हुंदा पंजाबी वो कहते हैं कि पता नहीं की पाया जो भी इत्थे नहीं लै सकदे वो लफ्ज़। हाँ अजीब जिहा लगदा वो जो ना वो तुसीं पाया इत्थे हैं, मेरा मतलब आके इस्तीफा दो तो घर जाओ। मैं कहा बाबा जी एडे नहीं चंगे हो, घर जाओ, अगले तैयारियां करन दे न, बसंत आ रही है। हाँ तो बसंत मनाने बाबा जी कहते यार की बसंत, मैंने तो सुनिया कि इन्हों की अपनी वजी पई है। सुनिया जदों दा वो ट्रंप ने कोई टैरिफ टूरफ वाला हिसाब लाया, इंडिया में जरा घट टैरिफ देता, इन्हें तो नहीं तुन्या काम। हाँ तो वो तो वड़िया पिया काम इन्हों का, ये हुण की करनगे? मैं कहा बाबा जी ये कोई ना कुछ कर लैणगे, कोई ऐसी गल नहीं। बाबा जी कहते की पेश माई पेश करनगे जाके उन्होंने ट्रंप। मैं बाबा जी हो सकता आखिर चो ही पेश कर दें, क्या माई साढ़े को लल्ला साडी जान च।